देखो राजनीत एडी छेती हथ नहीं आएगा, बहुत हंडिया होया इंसान है। ਰਾਜਜੀਤ ਤਾਂ ਫਿਲਹਾਲ ਤੱਕ ਹੱਥ ਨਹੀਂ ਆਉਂਦਾ, ਪਰ ਰਿਸ਼ਤੇਦਾਰ ਵੀ ਰਡਾਰ ਤੇ ਆਏ ਹੋਏ ਨੇ, ਟੀਮਾਂ ਬੜੀਆਂ ਲਾਈਆਂ ਹੋਈਆਂ ਨੇ ਕਹਿੰਦੇ ਪੁਲਿਸ ਦੇ ਸਰਕਾਰ ਨੇ, ਕੀ ਕਹੋਗੇ? देखो राजनीत एडी छेती हथ नहीं आएगा, बहुत हंडिया होया इंसान है। तो ਜੀ गल ये है कि ਜਿਹੜਾ ਮਸਲਾ ਹੈ ਨਾ ਕਿ ਬਈ ਰਡਾਰ ਤੇ ਰਿਸ਼ਤੇਦਾਰ ਆਏ ਆ, ਜੀ ਉਹਦਾ ਇੱਕ ਖਾਸ ਕਾਰਨ ਇਹ ਆ ਕਿ ਬਈ ਜੋ ਰਾਜਜੀਤ ਹੈ ਉਹਦੀ ਪ੍ਰਾਪਰਟੀ ਦੀ ਜਿਹੜੀ ਖਰੀਦੋ ਫਰੋਖਤ ਹੋਈ ਹੈ ਉਹਦੇ ਵਿੱਚ ਰਿਸ਼ਤੇਦਾਰਾਂ ਦਾ ਰੋਲ ਹੈ। ਮਸਲਨ ਇੱਕ ਆੜਤ ਹੈ, ਕੋਈ ਇੱਕ ਕੁਝ ਹੋਰ ਜਾਇਦਾਦਾਂ ਦਾ ਮਾਮਲਾ ਹੈ, ਤਾਂ ਇਹ ਜਿਹੜੀ ਬੇਨਾਮੀ ਜਾਇਦਾਦ ਹੁੰਦੀ ਹੈ ਕਿਸੇ ਵੀ ਰਸੂਖਦਾਰ ਦੀ ਜਾਂ ਨੌਕਰਸ਼ਾਹ ਦੀ, ਉਹ ਬੇਨਾਮੀ ਜਾਇਦਾਦ ਦਾ ਮਤਲਬ ਇਹੋ ਹੁੰਦਾ ਹੈ ਕਿ ਪੈਸਾ ਉਸਦਾ ਹੈ, ਜਾਇਦਾਦ ਵੀ ਉਸਦੀ ਹੈ, ਪਰ ਉਹ ਗਾਂ ਨਾਮ ਕਿਸੇ ਦੇ ਬੋਲਦੀ ਆ। ਫਰਜ਼ ਕਰੋ ਕੋਈ ਵੀ ਨੌਕਰਸ਼ਾਹ ਹੈ, ਉਹ ਬਹੁਤ ਪੈਸਾ ਬਣਾ ਰਿਹਾ, ਤਾਂ ਆਪਣੇ ਨਾਮ ਤੇ ਤਾਂ ਜ਼ਰਾ ਜੀ ਗੱਲ ਹੈ ਕਿ ਜ਼ਿਆਦਾ ਪ੍ਰਾਪਰਟੀ ਨਹੀਂ ਖਰੀਦੇਗਾ, ਕਿਉਂਕਿ ਉਹਨੂੰ ਪਤਾ ਵਿਜੀਲੈਂਸ ਮੈਨੂੰ ਚੁੱਕ ਲੈਗੀ। ਤਾਂ ਇਹ ਦੋ ਤਾਂ ਮਾਮਲੇ ਕੁਝ ਇਸ ਤਰ੍ਹਾਂ ਦੇ ਆ ਕਿ ਜਾਇਦਾਦਾਂ ਇੱਕ ਆੜਤ ਦਾ ਤੇ ਕੁਝ ਪ੍ਰਾਪਰਟੀ ਜਿਹੜੀ ਦੂਸਰੀ ਹੈ ਕਿ ਉਹ ਰਿਸ਼ਤੇਦਾਰਾਂ ਦੇ ਨਾਮ ਤੇ ਖਰੀਦੀ ਗਈ, ਜਿਹੜੀ ਕਿ ਜ਼ਿਆਦਾਤਰ ਹੁਸ਼ਿਆਰਪੁਰ ਯਾਨੀ ਇਸ ਏਰੀਏ ਦੇ ਵਿੱਚ ਜਾਂ ਮੋਹਾਲੀ ਏਰੀਏ ਦੇ ਵਿੱਚ ਆ। ਤਾਂ ਹੁਣ ਰਿਸ਼ਤੇਦਾਰਾਂ ਨੂੰ ਸਿਆਪਾ ਪਵੇਗਾ, ਕਿਉਂਕਿ ਕਿਸੇ ਵੀ ਬੈਂਕ ਖਾਤੇ 'ਚ ਪੈਸੇ ਜਾਂਦੇ ਨੇ ਰਿਸ਼ਤੇਦਾਰ ਦੇ ਜਾਂ ਜਾਇਦਾਦ ਖਰੀਦੀ ਜਾਂਦੀ ਆ, ਤਾਂ ਫਿਰ ਇਹ ਜਵਾਬਦੇਹੀ ਤਾਂ ਬਣ ਜਾਂਦੀ ਹੈ ਨਾ ਕਿ ਤੁਹਾਨੂੰ ਪਤਾ ਨਹੀਂ ਹੈ। तो दूजे नंबर ते जे तुसी देखोगे तो जिहड़ी जायदाद खरीदी है वो भी बड़ी दिलचस्प कहानी है दी जी बहुत दिलचस्प कहानी है, क्योंकि जिहड़ी रिपोर्ट दित्ती गई है ड्रग रिपोर्ट जिसनूं कहंदे आ, सीलबंद रिपोर्ट भी कहंदे, पंजाब च तां बच्चा बच्चा हुण इस नां तो वाकफ है। ਉਹ ਕਹਿੰਦੇ ਆ ਕਿ 2013 ਤੋਂ 17 ਤੱਕ 6 ਜਾਇਦਾਦਾਂ ਜਿਹੜੀਆਂ ਬਣੀਆਂ, ਉਹਦੇ ਵਿੱਚ 7 ਕਨਾਲ 2 ਮਰਲੇ ਜ਼ਮੀਨ ਜਿਹੜੀ ਰਾਜਜੀਤ ਦੀ ਪਤਨੀ ਮੁਖਵੀਰ ਦੇ ਨਾਮ ਤੇ ਖਰੀਦੀ ਗਈ। ਤਾਂ ਉਹਦੇ ਚ ਵਿਸ਼ੇਸ਼ ਕਥਨ ਇਹ ਦਰਜ ਕੀਤਾ ਗਿਆ ਕਿ ਮੁਖਵੀਰ ਕੌਰ ਯਾਨੀ ਇਹਦੇ ਸਾਲੇ ਰਾਜੀਤ ਦੇ ਸਾਲੇ ਬਖਸ਼ੀਸ਼ ਨੇ 40 ਲੱਖ ਰੁਪਏ ਗਿਫਟ ਦੇ ਤੌਰ ਤੇ ਚੈੱਕ ਰਾਹੀਂ ਦਿੱਤੇ। ਮਤਲਬ ਕਿ 40 ਲੱਖ ਸਾਲੇ ਤੋਂ ਗਿਫਟ, ਇਹ ਕਮਾਲ ਦੀ ਗੱਲ ਹੈ। ਦੂਸਰੀ ਜਾਇਦਾਦ 500 ਸਕੁਅਰ ਯਾਰਡ ਜ਼ਮੀਨ ਮੁੱਲਾਪੁਰ ਗਰੀਬਦਾਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਇਹਦੇ ਵਿੱਚ ਵੀ ਕਹਿੰਦੇ ਕਿ 20 ਲੱਖ ਰੁਪਏ ਰਾਜਜੀਤ ਸਿੰਘ ਦੇ ਨਾਮ ਤੇ ਖਰੀਦੀ ਗਈ। ਜਿਹੜੀ ਇਹ ਜਾਇਦਾਦ ਸੀਗੀ ਉਹਦੇ ਵਾਸਤੇ ਇਹ ਪੈਸਾ ਉਹਦੇ ਦੋਸਤ ਮਣੀ ਸਿੰਘ ਜੋ ਯੂਐਸ ਦੇ ਵਿੱਚ ਰਹਿੰਦਾ ਉਹਨੇ ਗਿਫਟ ਕੀਤਾ। ਇੱਕ ਤੈਨੂੰ ਗਿਫਟ ਬੜੇ ਆਉਂਦੇ ਸੀਗੇ ਜੀ, ਤਾਂ ਹੀ ਲਿਫਟ ਹੋ ਰਹੇ ਸੀਗੇ ਨਾ ਜੀ ਹਾਂਜੀ ਹਾਂਜੀ, ਗਿਫਟ ਹੀ ਲਿਫਟ ਕਰਾ ਰਹੇ ਸੀਗੇ ਨਾ ਰਾਜਜੀਤ ਦੀ। ਤਾਂ ਇਸ ਤੋਂ ਇਲਾਵਾ ਹੋਰ ਜਾਇਦਾਦਾਂ ਨੇ, ਜਿਵੇਂ 500 ਸਕੁਅਰ ਯਾਰਡ ਇਹਨੇ ਇੱਕ ਜਾਇਦਾਦ ਖਰੀਦੀ ਆ ਨਿਰਮਲ ਸਿੰਘ ਵਾਸੀ ਭੈਰੋਜੀਆ ਡਾਕਖਾਨਾ ਮੁੱਲਾਪੁਰ ਗਰੀਬਦਾਸ, ਤਾਂ ਉਹ ਵੀ 20 ਲੱਖ ਰੁਪਏ ਦੀ ਅਦਾਇਗੀ ਜਿਹੜੀ ਕੀਤੀ ਗਈ ਆ, ਇਹ ICICI ਬੈਂਕ ਤੋਂ ਕਰਜ਼ਾ ਲੈ ਲਿਆ। ਮਤਲਬ ਕਿ ਕੋਲੋਂ ਕੁਛ ਨਹੀਂ ਹੈ, ਇਹ ਕਰਜ਼ਾ ਲੈ ਲਿਆ, ਉਹ ਆਪਣੀ ਬੇਟੀ ਦੇ ਨਾਮ ਕਰਾ ਦਿੱਤੀ। ਚੌਥੀ ਜਾਇਦਾਦ 5 ਕਨਾਲ 14 ਮਰਲੇ ਜ਼ਮੀਨ ਜਿਹੜੀ ਆ 20 ਲੱਖ ਰੁਪਏ ਵਿੱਚ ਆਪਣੇ ਪਿਤਾ ਤੋਂ ਲਈ ਗਈ, ਦਰਸਾਈ ਗਈ ਆ ਕਿ ਮੈਂ ਆਪਣੇ ਫਾਦਰ ਤੋਂ ਲਈ ਆ। ਪੰਜਵੀਂ ਜਾਇਦਾਦ, ਅੱਛਾ ਹੁਣ ਪਿਤਾ ਆਪਣੇ ਬੇਟੇ ਨੂੰ ਮੁੱਲ ਜਾਇਦਾਦ ਵੇਚੇਗਾ, ਇਹ ਵੀ ਇੱਕ ਬੜਾ ਵੱਡਾ ਸਵਾਲ ਹੈ। ਪੰਜਵੀਂ ਜਾਇਦਾਦ 500 ਸਕੁਅਰ ਯਾਰਡ ਹੋ ਰਿਹਾ ਮੁਖਵੀਰ ਕੌਰ ਦੇ ਨਾਮ ਤੇ ਹੀ ਹੈ। ਉਹਦੇ ਵਿੱਚ ਵੀ ਦੱਸਿਆ ਗਿਆ ਕਿ 7 ਕਨਾਲ 2 ਮਰਲੇ ਜ਼ਮੀਨ ਜੋ ਕਿ ਹੁਸ਼ਿਆਰਪੁਰ ਵਿੱਚ ਸੀ, ਉਸ ਵਿੱਚੋਂ 6 ਪਲਾਟਾਂ ਵਿੱਚੋਂ 3 ਪਲਾਟ ਆਪਣੇ ਰਿਸ਼ਤੇਦਾਰਾਂ ਨੂੰ ਵੇਚ ਕੇ, ਮਤਲਬ ਕਿ 6ਵੀਂ ਜਾਇਦਾਦ ਜਿਹੜੀ ਹੈ ਉਹ ਫਿਰ ਗਾਂ ਲਈ ਜਾਂਦੀ ਹੈ। ਇਸ ਤਰ੍ਹਾਂ ਮਤਲਬ ਕਿ ਇਹ ਸਾਰਾ ਝੋਲ ਮੋਲ ਹੀ ਹੈ, ਕਾਲਾ ਮਾਲ ਹੀ ਹੈ। ਹੁਣ ਦੇਖੋ ਇਹ ਜਾਇਦਾਦ ਦਾ ਕਿੱਸਾ ਕਿੱਥੋਂ ਤੱਕ ਜਾਂਦਾ, ਮਤਲਬ ਕਿ ਹੁਣ ਜਿਹੜੇ ਰਿਸ਼ਤੇਦਾਰ ਹੈ ਇਹਨਾਂ ਦੇ ਉਹ ਕਹਿੰਦੇ ਹੁੰਦੇ ਨਾ ਆਪ ਤਾਂ ਡੁੱਬਿਓ ਨਾਲ ਜਜਮਾਨ ਵੀ ਡੁੱਬੇ, ਕਿ ਹੁਣ ਕਹਾਣੀ ਕੁਝ ਐਸੀ ਬਣ ਗਈ ਆ ਕਿ ਰਾਜਜੀਤ ਆਪ ਤੇ ਫਸਿਆ ਤੇ ਦੂਸਰੇ ਵੀ ਇਹਨੇ ਫਸਾਏ ਨੇ। ਪਰ ਆਪ ਰਾਜਜੀਤ ਕਿੱਥੇ ਆ, ਉਹ ਜਿਵੇਂ ਉਹ ਗਾਣਾ ਨਾ ਦਬਦਾ ਕਿੱਥੇ ਆ, ਤੇ ਅੱਜ ਕੱਲ ਰਾਜਜੀਤ ਬਾਰੇ ਕਿ ਲੱਭਦਾ ਕਿੱਥੇ ਆ, ਲੱਭ ਨਹੀਂ ਰਿਹਾ।